ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਪੰਜਾਬੀ ਰੇਡੀਓ USA ਦੇ ਸਾਰੇ ਹੀ ਫੇਸਬੁੱਕ ਸੁਣ ਰਹੇ ਤੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ। ਸਰੋਤਿਓ, ਅਪਡੇਟ ਅਮਰੀਕਾ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਮੇਰੇ ਨਾਲ ਇਸ ਟਾਈਮ ਹੁਣ ਜੁੜ ਚੁੱਕੇ ਨੇ ਜਗਮੋਹਨ ਸਿੰਘ ਜੀ। ਜਗਮੋਹਨ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਇਸ ਖਾਸ ਅਪਡੇਟ ਦੇ ਵਿੱਚ, ਅਪਡੇਟ ਅਮਰੀਕਾ ਦੇ ਵਿੱਚ, ਜਿਸ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਜੀ ਆਪਾਂ ਅਪਡੇਟ ਦੇਵਾਂਗੇ ਕੀ ਕੁਝ ਜਿਹੜਾ ਅੱਜ ਵਰਲਡ ਜਾਂ ਫਿਰ ਅਮਰੀਕਾ ਦੇ ਵਿੱਚ ਹੋ ਰਿਹਾ ਉਸ ਦੇ ਬਾਰੇ ਥੋੜੀ ਬਹੁਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਸ ਦੇ ਵਿੱਚ ਕਿ ਹਾਊਸ ਬਿੱਲ ਨੂੰ ਲੈ ਕੇ ਜਿਹੜਾ ਜੀ ਆਪਣੇ ਹੈਲਥ ਕੇਅਰ ਬਿੱਲ ਨੂੰ ਲੈ ਕੇ ਅੱਜ ਕੀ ਕੁਝ ਹੋਇਆ। ਉਸ ਦੇ ਨਾਲ ਜਰਮਨੀ ਦੇ ਵਿੱਚ ਇੱਕ ਜਿਹੜਾ ਜੀ ਗ੍ਰਿਫਤਾਰੀ ਹੋਈ ਹੈ, ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੀ ਗੱਲਬਾਤ। ਬਾਕੀ ਜਿਹੜੇ EPA ਦੇ ਹੈਡ ਬਣਾਏ ਗਏ ਆ ਉਹਨਾਂ ਨੇ ਗਲੋਬਲ ਵਾਰਮਿੰਗ ਤੇ ਕੀ ਕਿਹਾ, ਇਸ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਨੇ ਵਾਇਰ ਟੈਪਿੰਗ ਦੇ ਉੱਤੇ ਇੱਕ ਵਿਸ਼ੇਸ਼ ਬਿਆਨ ਦਿੱਤਾ ਹੈ, ਉਹ ਜਿਹੜਾ ਜੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਤੇ ਇਹੀ ਨਹੀਂ, ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜੀਆਂ ਕੁਝ ਹੈਗੀਆਂ ਸਕੈਮ ਆਰਟਿਸਟ ਜਿਹੜੇ ਇਸ ਟਾਈਮ ਐਕਟਿਵ ਹੋਏ ਪਏ ਆ, ਉਹਨਾਂ ਤੋਂ ਬਚਣ ਦੇ ਲਈ ਕੀ ਕੁਝ ਕਰ ਸਕਦੇ ਆ, ਉਹਦੇ ਬਾਰੇ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਬਿਲਕੁਲ ਜੀ, ਬਿਲਕੁਲ। ਤੇ ਇਸ ਦੇ ਨਾਲ ਕਿ ਟਰੈਵਲ ਬੈਨ ਜਿਹੜਾ ਜੀ ਦੂਸਰਾ ਟਰੈਵਲ ਬੈਨ ਰਾਸ਼ਟਰਪਤੀ ਟਰੰਪ ਨੇ ਲਾਗੂ ਕੀਤਾ ਹੈ, ਉਸ ਦੇ ਉੱਤੇ ਕਈ ਸਟੇਟਸ ਵਿਰੋਧ ਕਰ ਰਹੀਆਂ, ਉਸ ਦੀ ਜਿਹੜੀ ਜਾਣਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮੌਸਮ ਖਰਾਬ ਹੋਣ ਵਾਲਾ ਹੈ, ਖਾਸ ਕਰਕੇ ਜਿਹੜੇ ਜੀ ਈਸਟਰਨ ਸਟੇਟਸ ਉਸ ਦੇ ਵੱਲ, ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਥੋੜੀ ਜਾਣਕਾਰੀ ਦੇਵਾਂਗੇ। ਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408-272-5200 ਦੇ ਉੱਤੇ। ਜੀ ਬਿਲਕੁਲ। ਤੇ ਸਰੋਤਿਓ, ਹੁਣ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆ, ਉਸ ਦੇ ਵਿੱਚ ਜਿਹੜਾ ਜੀ ਹਾਊਸ ਦੀ ਕਮੇਟੀ ਨੇ ਅੱਜ ਜਿਹੜੇ ਜੀ ਹੈਲਥ ਕੇਅਰ ਬਿੱਲ, ਜਿਸ ਦੀ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਹੈ, ਓਬਾਮਾ ਕੇਅਰ ਬਿੱਲ ਨੂੰ ਉਹਨੇ ਰਿਪਲੇਸ ਕਰਨਾ। ਓਬਾਮਾ ਕੇਅਰ ਜਿਹੜਾ ਜੀ ਪਹਿਲਾਂ 2010 ਦੇ ਵਿੱਚ ਡੈਮੋਕ੍ਰੈਟ ਰਾਸ਼ਟਰਪਤੀ ਜਿਹੜੇ ਜੀ ਬਰਾਕ ਓਬਾਮਾ ਉਹਨਾਂ ਨੇ ਪਾਸ ਕੀਤਾ ਸੀਗਾ, ਜਿਸ ਦੇ ਉਹਨੂੰ ਉਸ ਦੀਆਂ ਕਈ ਪਾਲਿਸੀਜ਼ ਨੂੰ ਚੇਂਜ ਕਰ ਰਹੇ ਹਨ ਰਿਪਬਲਿਕਨ, ਕਿਉਂਕਿ ਪੂਰੀ ਤਰ੍ਹਾਂ ਤਿੰਨੇ ਜਿਹੜੇ ਜੀ ਪਾਵਰ ਹਾਊਸ ਹੈਗੇ ਅਮਰੀਕਾ ਦੇ ਉੱਥੇ ਕਾਬਜ਼ ਹੈ। ਸੋ ਉਸ ਦੇ ਵਿੱਚ ਜਿਹੜਾ ਜੀ ਬਿੱਲ, ਜਿਹੜੇ ਪੌਲ ਰਿਆਨ, ਹਾਊਸ ਸਪੀਕਰ ਪੌਲ ਰਿਆਨ, ਉਹਨਾਂ ਨੇ ਜਿਹੜਾ ਜੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਸੀ ਕੀ ਕੁਝ ਜਿਹੜਾ ਜੀ ਲੈ ਕੇ ਆਉਣਾ ਹੈ। ਤੇ ਉਸਦੇ ਹਾਊਸ ਕਮੇਟੀ ਨੇ, ਜਿਹੜੀ ਦੋ ਹਾਊਸ ਕਮੇਟੀ ਨੇ, ਉਸ ਦੇ ਵਿੱਚ ਉਸ ਨੂੰ ਪਾਸ ਕਰ ਦਿੱਤਾ 23 ਦੇ ਮੁਕਾਬਲੇ 31 ਆਈ ਥਿੰਕ ਜਿਹੜੇ ਜੀ ਵੋਟ ਉਹਦੇ। ਬਿਲਕੁਲ, ਦੋ ਕਮੇਟੀਆਂ ਨੇ ਮੋਰੇ ਜਿਹੜਾ ਜ਼ਰੂਰ ਪਾਸ ਹੋਇਆ ਆ। ਜਗਮੋਹਨ ਜੀ ਵੀ ਹਾਊਸ ਐਨਰਜੀ ਐਂਡ ਕਾਮਰਸ ਕਮੇਟੀ ਤੇ ਨਾਲ ਜਿਹੜੀ ਇੱਕ ਹਾਊਸ ਵੇਜ਼ ਐਂਡ ਮੀਨਸ ਕਮੇਟੀ ਆ, ਉਸ ਦੇ ਵਿੱਚੋਂ ਇਹ ਜਿਹੜਾ ਬਿੱਲ ਜਿਹੜਾ ਪਾਸ ਹੋ ਚੁੱਕਾ ਹੈ। ਤੇ ਕਹਿੰਦੇ ਜੀ ਜਿਹੜੀ ਮੁੱਖ ਜਿਹੜਾ ਜਿਸ ਦੇ ਵਿੱਚੋਂ ਪਾਸ ਹੋਣਾ ਹੈ ਉਹ ਬਜਟ ਕਮੇਟੀ ਆ। ਬਿਲਕੁਲ, ਹਾਊਸ ਬਜਟ ਕਮੇਟੀ ਆ, ਉਸ ਦੇ ਵਿੱਚੋਂ ਪਾਸ ਹੋਣਾ ਹੈ। ਤੇ ਕਹਿੰਦੇ ਵੀ ਸ਼ਾਇਦ 20 ਮਾਰਚ ਨੂੰ ਜਿਹੜਾ ਉਹਨਾਂ ਦੇ ਟੇਬਲ ਦੇ ਉੱਤੇ ਉਹ ਰੱਖਿਆ ਜਾ ਸਕਦਾ। ਬਿਲਕੁਲ, ਤੇ ਫਾਈਨਲ ਵੋਟ ਜਿਹੜੀ ਜੀ ਉਦੋਂ ਸ਼ਾਇਦ ਪਊਗੀ। ਸੋ ਵੈਸੇ ਕਹਿ ਰਹੇ ਓਪੋਜੀਸ਼ਨ ਇਹਦੀ ਕਾਫੀ ਹੋ ਰਹੀ ਹੈ। ਕੱਲ ਵੀ ਆਪਾਂ ਖਬਰ ਕੀਤੀ ਸੀ ਕਿ ਦੇਸ਼ ਭਰ ਦੇ ਵਿੱਚ ਕਈ ਡਾਕਟਰਸ ਅਤੇ ਕਈ ਹਸਪੀਟਲਸ, ਮੰਨੇ ਪ੍ਰਮੰਨੇ ਹਸਪੀਟਲਸ ਇਸ ਦਾ ਬਿੱਲ ਦਾ ਵਿਰੋਧ ਕਰ ਰਹੇ ਆ। ਉਹ ਕਹਿੰਦੇ ਆ ਵੀ ਜਿਹੜੇ ਲੋ ਇਨਕਮ ਵਾਲੇ ਲੋਕ ਹੈ, ਜੇ ਉਹਨਾਂ ਨੂੰ ਇੰਸ਼ੋਰੈਂਸ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਉਹਨਾਂ ਦਾ ਜਿਹੜਾ ਜੀ ਉਹ ਹੈਲਥ ਕੇਅਰ ਜਿਹੜੇ ਜੀ ਅਫੋਰਡ ਨਹੀਂ ਕਰ ਸਕਣਗੇ, ਸੋ ਉਹਨਾਂ ਦਾ ਇਲਾਜ ਔਖਾ ਹੋ ਜਾਣਾ ਹੈ। ਕੁਝ ਨਾ ਕੁਝ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਇਸ ਦੇ ਬਾਬਤ ਕਰਨਾ ਚਾਹੀਦਾ। ਬਿਲਕੁਲ। ਤੇ ਇਹ ਵੀ ਇੱਕ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਆ, ਜਿੱਥੇ ਸਾਰੇ ਬਿਲਸ ਦਾ ਟੈਕਸਟ ਪਿਆ ਹੁੰਦਾ ਆ, ਉਹਦੇ ਉੱਤੇ ਨਾਮ ਇਹਦਾ ਲਿਖਿਆ ਸੀਗਾ ਵਰਲਡਸ ਗ੍ਰੇਟੈਸਟ ਹੈਲਥ ਕੇਅਰ ਬਿੱਲ ਆਫ 2017। ਇਸ ਦਾ ਵੀ ਇੱਕ ਖਾਸਾ ਜਿਹੜਾ ਮਜ਼ਾਕ ਕਹਿ ਸਕਦੇ ਆ ਵੀ ਬਣਿਆ ਸੀਗਾ, ਵੀ ਦੁਨੀਆ ਦਾ ਸਭ ਤੋਂ ਵਧੀਆ ਬਿੱਲ ਦੀ ਗੱਲ ਕਰ ਰਹੇ ਆ, ਜਦ ਕਿ ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਜਿਹੜੇ ਲੋ ਇਨਕਮ ਵਾਲਿਆਂ ਨੂੰ ਜਿਹੜਾ ਆ ਉਹ ਇਸ ਵਿੱਚੋਂ ਬਾਹਰ ਹੋ ਸਕਦੇ ਆ ਜਾਂ ਉਹਨਾਂ ਨੂੰ ਸਮੱਸਿਆ ਆ ਸਕਦੀ ਆ। ਇੱਕ ਪੱਕੀ ਜਿਹੜੀ ਆ ਬਸ ਮੈਕਸਿਮਮ ਇੰਨੀ ਕੁ ਜਿਹੜੀ ਸਬਸਿਡੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਕੁਛ ਇਦਾਂ ਦੀਆਂ ਗੱਲਾਂ ਇਹਦੇ ਵਿੱਚ ਬਹੁਤ ਕੁਛ ਹੈਗਾ, ਪਰ ਜਿਉਂ-ਜਿਉਂ ਬਿੱਲ ਆਵੇਗਾ, ਜਿਉਂ ਬਿੱਲ ਪਾਸ ਹੋਵੇਗਾ, ਇਹਦਾ ਸਾਰਾ ਕੁਝ ਸਾਹਮਣੇ ਆਵੇਗਾ ਤਾਂ ਆਪਾਂ ਜਿਹੜਾ ਜ਼ਰੂਰ ਤੁਹਾਡੇ ਸਾਰਿਆਂ ਨਾਲ ਜਿਹੜਾ ਉਸ ਨੂੰ ਜ਼ਰੂਰ ਆਪਾਂ ਸਾਂਝਾ ਕਰਾਂਗੇ। ਬਿਲਕੁਲ ਬਿਲਕੁਲ। ਤੇ ਇੱਕ ਨਾਮ ਦੀ ਤੁਸੀਂ ਗੱਲਬਾਤ ਕੀਤੀ ਸੀ ਰਾਜੀ, ਤੇ ਨਾਮ ਕਹਿੰਦੇ ਵੀ ਜਦੋਂ ਜਰਨਲਿਸਟ ਨੇ ਉਹਨਾਂ ਤੋਂ ਸਵਾਲ ਪੁੱਛਿਆ ਵੀ ਕੀ ਹੁਣ ਇਸ ਨੂੰ ਆਪਾਂ ਟਰੰਪ ਕੇਅਰ ਦਾ ਨਾਮ ਦੇਵਾਂਗੇ ਜਾਂ ਰਿਆਨ ਕੇਅਰ, ਹਾਊਸ ਸਪੀਕਰ ਪੌਲ ਰਿਆਨ ਉਹਨਾਂ ਦੇ ਨਾਮ ਤੇ, ਜਾਂ ਫਿਰ ਜਿਹੜੇ ਕਿ ਇਧਰ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨਾਂ ਦੇ ਬ੍ਰੈਡੀ ਕੇਅਰ, ਕਹਿੰਦੇ ਵੀ ਦੱਸੋ ਵੀ ਇਸ ਦਾ ਨਾਮ ਕੀ ਹੋਊਗਾ ਨਵੀਂ ਹੈਲਥ ਕੇਅਰ ਦਾ। ਸੋ ਰਿਪਬਲਿਕਨ ਪਾਰਟੀ ਨੇ ਉਸ ਵਕਤ ਕਿਹਾ ਵੀ ਅਸੀਂ
ਕਿਸੇ ਦਾ ਵੀ ਜਿਹੜਾ ਜੀ ਨਾਮ ਪਰਸਨਲ ਤੌਰ ਦੇ ਉੱਤੇ ਇਸ ਦੇ ਵਿੱਚ ਨਹੀਂ ਜੋੜਾਂਗੇ। ਹਾਂ, ਬੰਦੇ ਦਾ ਕਿਸੇ ਦਾ ਵੀ ਨਾਮ ਜਿਹੜਾ ਉਹ ਨਹੀਂ ਜੋੜਨਾ, ਉਹਨਾਂ ਨੇ ਬਸ ਅਮਰੀਕਨ ਹੈਲਥ ਕੇਅਰ ਦਾ ਸ਼ਾਇਦ ਇਸ ਨੂੰ ਜਿਹੜਾ ਨਾਮ ਦੇਣ ਦੀ ਜਿਹੜੀ ਆ ਉਹ ਗੱਲ ਕੀਤੀ ਹੋਈ ਆ। ਤੇ ਆਪਾਂ ਜਿਹੜਾ ਆ ਹੁਣ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵਧਦੇ ਆ। ਜਿਹੜਾ EPA ਹੈਗਾ ਆ, ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ, ਉਹਨਾਂ ਦੇ ਜਿਹੜੇ ਨਵੇਂ ਸਕੱਤਰ ਨੇ ਜਾਂ ਕਹਿ ਲਓ ਵੀ ਪ੍ਰਧਾਨ ਨੇ ਸਕਾਟ ਪ੍ਰੂਇਟ, ਉਹਨਾਂ ਨੇ ਅੱਜ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜੀ ਕਾਰਬਨ ਡਾਈਆਕਸਾਈਡ ਆ, ਜਿਸ ਨੂੰ ਸਾਇੰਟੀਫਿਕ ਤੌਰ ਤੇ ਬਹੁਤ ਸਾਰੇ ਸਾਇੰਸਦਾਨਾਂ ਨੇ ਇਹ ਪ੍ਰਮਾਣ ਦੇ ਨਾਲ ਦੱਸਿਆ ਹੈ ਵੀ ਇਹਦੇ ਕਰਕੇ ਗਲੋਬਲ ਵਾਰਮਿੰਗ ਜਿਹੜੀ ਆ ਹੋ ਰਹੀ ਆ, ਅਰਥ ਦਾ ਟੈਂਪਰੇਚਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਜੀ ਉਹ ਵੱਧ ਰਿਹਾ ਆ। ਪਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਦੇ ਉੱਤੇ ਕੋਈ ਪ੍ਰਮਾਣਿਤ ਜਿਹੜੀ ਰਿਸਰਚ ਨਹੀਂ ਹੈਗੀ, ਵੀ ਆਪਾਂ ਪੂਰਨ ਪੱਕੇ ਤੌਰ ਦੇ ਉੱਤੇ ਨਹੀਂ ਕਹਿ ਸਕਦੇ ਵੀ ਕਾਰਬਨ ਡਾਈਆਕਸਾਈਡ ਦੇ ਕਰਕੇ ਹੀ ਗਲੋਬਲ ਵਾਰਮਿੰਗ ਜਿਹੜੀ ਆ ਜੀ ਉਹ ਹੋ ਰਹੀ ਆ। ਬਿਲਕੁਲ ਜੀ, ਇਹ ਸ਼ੁਰੂ ਤੋਂ ਹੀ ਇਹਨਾਂ ਦਾ ਜਿਹੜੇ ਵੀ ਹੁਣ ਬਣਾਏ ਇਹਨਾਂ ਨੇ এনवायरमेंटਲ ਹੈਡ, ਇਹਨਾਂ ਦਾ ਪਹਿਲਾਂ এনवायरमेंटल ਪ੍ਰੋਟੈਕਸ਼ਨ ਏਜੰਸੀ ਨੂੰ ਸੂ ਵੀ ਕਰਦੇ ਰਹੇ ਆ ਕਈ ਸਮੇਂ ਤੱਕ। ਸੋ ਮਤਲਬ ਰਿਪਬਲਿਕਨ ਪਾਰਟੀ ਦੀ ਵੀ ਇੱਕ ਥਿਉਰੀ ਰਹੀ ਹੈ ਵੀ ਗਲੋਬਲ ਵਾਰਮਿੰਗ ਇੱਕ ਹੋਕਸ ਹੈ। ਸੋ ਸ਼ਾਇਦ ਉਸੇ ਆਪਣੀ ਪਾਰਟੀ ਲਾਈਨ ਦੇ ਉੱਤੇ ਚੱਲਦੇ ਹੋਏ ਇਹ ਜੀ ਗੱਲਬਾਤ ਕਰ ਰਹੇ ਆ। ਬਾਕੀ ਦੇਖਦੇ ਆ ਇਨ ਫਿਊਚਰ ਜੀ ਕੀ ਇਹ EPA ਨੂੰ ਲੈ ਕੇ ਕੀ ਚੇਂਜਸ ਲੈ ਕੇ ਆਉਂਦੇ ਆ ਅਮਰੀਕਾ ਦੇ ਵਿੱਚ, ਕਿਉਂਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਫੀ ਜਿਹੜਾ ਜੀ ਜ਼ੋਰ ਲਾਇਆ ਸੀ ਕਲੀਨ એનર્ਜੀ ਦੇ ਵੱਲ। ਇਕੱਲਾ ਇਹੀ ਨਹੀਂ, ਉਹਨਾਂ ਨੇ ਹੋਰ ਵੀ ਕਈ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਆਰਟਿਕ ਦੇ ਅੰਟਾਰਕਟਿਕ ਵਾਲੇ ਪਾਸੇ ਜਿਹੜੇ ਖਾਸ ਕਰਕੇ ਆਪਣੇ ਦੇਸ਼ ਦੇ ਲਾਗੇ ਜਿਹੜੇ ਸਮੁੰਦਰ ਦੇ ਜਿਹੜੇ ਕੰਢੇ ਆ, ਉਹਨਾਂ ਦੇ ਵਿੱਚ ਕਈ ਮੀਲ ਤੱਕ ਜਿਹੜੀ ਆ ਡ੍ਰਿਲਿੰਗ ਨਾ ਕਰਨ ਦੀ, ਆਇਲ ਨਾ ਕੱਢਣ ਦੀ ਜਿਹੜੀ ਆ ਉਹਨਾਂ ਨੇ ਬੈਨ ਜਿਹੜੇ ਉਹ ਲਾ ਦਿੱਤੇ ਹੋਏ ਸੀਗੇ। ਸੋ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਬੈਨਸ ਨੂੰ ਵਾਪਸ ਲੈ ਕੇ ਉਹਨਾਂ ਨੂੰ ਖੋਲ੍ਹ ਦੇਣਗੇ, ਕਿਉਂਕਿ ਆਪਾਂ ਜਾਣਦੇ ਆਂ ਵੀ ਉਹਨਾਂ ਦੇ ਜਿਹੜੇ ਮਿੱਤਰ ਨੇ ਐਕਸਨ ਮੋਬਾਈਲ ਵਾਲੇ ਜਿਹੜੇ ਆ, ਹੁਣ ਦੇਖੋ ਤੇਲ ਕੰਪਨੀ ਦੇ ਇੱਕ ਵੱਡੇ CEO ਸੀਗੇ, ਉਹ ਇਸ ਟਾਈਮ ਮੌਜੂਦਾ ਸੈਕਟਰੀ ਆਫ ਸਟੇਟ ਨੇ। ਹੋਰ ਵੀ ਬਹੁਤ ਸਾਰੇ ਉਹਨਾਂ ਦੇ ਬਿਲੀਅਨਰ ਦੋਸਤ ਨੇ। ਕੀਸਟੋਨ ਐਕਸਲ ਪਾਈਪਲਾਈਨ ਜਿੱਥੋਂ ਲੰਘਣੀ ਆ, ਉੱਥੇ ਉਹਨਾਂ ਦੇ ਇੱਕ ਮਿੱਤਰ ਨੂੰ ਜਿਹੜੀ ਮਦਦ ਮਿਲਣੀ ਆ। ਡਕੋਟਾ ਐਕਸੈਸ ਆਇਲ ਪਾਈਪਲਾਈਨ ਆ, ਉੱਥੇ ਵੀ ਜਿਹੜਾ ਜੀ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਇਸ ਤਰੀਕੇ ਨਾਲ ਜੁੜ ਰਹੀਆਂ ਨੇ। ਸੋ ਕਿਤੇ ਨਾ ਕਿਤੇ ਇਹ ਹਮੇਸ਼ਾ ਹੀ ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਨਾਨ ਰੀਨਿਊਏਬਲ એનર્ਜੀ ਆ, ਕੋਲ ਹੋ ਗਿਆ, ਆਇਲ ਹੋ ਗਈ, ਇਹਦੇ ਵੱਲ ਇਹਨਾਂ ਦਾ ਜਿਹੜਾ ਸ਼ੁਰੂ ਤੋਂ ਹੀ ਜ਼ੋਰ ਰਿਹਾ ਆ, ਕਿਉਂਕਿ ਦੇਸ਼ ਦੇ ਵਿੱਚ ਤੇ ਦੁਨੀਆ ਦੇ ਉੱਤੇ ਇਹਨਾਂ ਦਾ ਅਜੇ ਬੋਲਬਾਲਾ ਹੈ। ਬਿਲਕੁਲ ਬਿਲਕੁਲ। ਤੇ ਰਾਜੀ ਆਪਾਂ ਹੁਣ ਅਗਲੀ ਖਬਰ ਜਿਹੜੀ ਜੀ ਸਾਂਝੀ ਕਰਨੀ ਹੈ, ਉਸ ਦੇ ਵਿੱਚ ਟਰੈਵਲ ਬੈਨ, ਜਿਹੜਾ ਜੀ ਨਵਾਂ ਟਰੈਵਲ ਬੈਨ ਰਾਸ਼ਟਰਪਤੀ ਟਰੰਪ ਨੇ ਲਾਗੂ ਕੀਤਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਰਾਕ ਨੂੰ ਕੱਢਿਆ ਗਿਆ, ਫਿਰ ਕੁਝ ਇੱਕ ਹੋਰ ਰਿਲੈਕਸੇਸ਼ਨ ਦਿੱਤੀਆਂ ਗਈਆਂ। ਪਰ ਉਸ ਨੂੰ ਲੈ ਕੇ ਵੀ ਕੱਲ ਜਿਹੜੀ ਜੀ ਸਭ ਤੋਂ ਪਹਿਲਾਂ ਤਾਂ ਹਵਾਈ ਜਿਹੜੀ ਜੀ ਸਟੇਟ ਹੈ, ਉਸਨੇ ਹੁਣ ਕੋਰਟ ਦੇ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਸੀਗੀ ਅਪਲਾਈ ਵੀ ਇਸ ਟਰੈਵਲ ਬੈਨ ਦੇ ਉੱਤੇ ਵੀ ਰੋਕ ਲਾਈ ਜਾਵੇ। ਸੋ ਇਹ ਜਿੱਦਾਂ ਤੁਸੀਂ ਇਹ ਗੱਲ ਆਖੀ ਆ, ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਹੈਗੀਆਂ ਨੇ ਏਜੰਸੀਜ਼ ਨੇ, ਉਹਨਾਂ ਨੇ ਕਿਹਾ ਵੀ ਸੇਮ ਥਿੰਗ 올ਡ ਵਾਈਨ ਇਨ ਨਿਊ ਬੋਟਲ। ਬੇਸਿਕਲੀ ਉਹਨਾਂ ਨੇ ਉਹ ਕਹਿਣ ਦੀ ਜਿਹੜੀ ਗੱਲ ਕੀਤੀ ਆ। ਕਈਆਂ ਨੇ ਤੇ ਆਖਿਆ ਬਸ ਐਵੇਂ ਦੇਰੀ ਕੀਤੀ ਆ, ਬਿਲਕੁਲ ਡਿੱਟੋ ਹੀ ਜਿਹੜਾ ਜੀ ਉਹ ਚੀਜ਼ ਹੈਗੀ, ਸਿਰਫ ਇੱਕ ਦੇਸ਼ ਹੀ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਕੱਢਿਆ ਆ। ਹੋਰ ਇਹਨਾਂ ਦੇ ਟਰੈਵਲ ਬੈਨ ਦੇ ਵਿੱਚ ਕੋਈ ਬਹੁਤਾ ਫਰਕ ਜਿਹੜਾ ਆ ਉਹ ਨਹੀਂ ਹੈਗਾ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਜਦੋਂ ਹੁਣ ਇਹ ਅਦਾਲਤ ਦੇ ਵਿੱਚ ਜੇ ਜਾਂਦਾ ਆ ਤਾਂ ਇਸ ਦੇ ਉੱਤੇ ਜਿਹੜੇ ਜੱਜ ਉਹ ਇਸ ਵਾਰ ਕੀ ਫੈਸਲਾ ਲੈਣਗੇ। ਬਿਲਕੁਲ ਬਿਲਕੁਲ। ਤੇ ਟਰੈਵਲ ਬੈਨ ਤੇ ਹੋਰ ਵੀ ਆਪਾਂ ਕਈ ਸਟੇਟਸ ਹੋਰ ਵੀ ਇਕੱਠੀਆਂ ਹੋਈਆਂ, ਜਿਸ ਦੇ ਵਿੱਚ ਵਾਸ਼ਿੰਗਟਨ ਜਿਹੜੇ ਜੀ ਉਹਨਾਂ ਦੇ ਅਟਾਰਨੀ ਜਨਰਲ ਬੌਬ ਫਰਗੂਸਨ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਗੱਲਬਾਤ ਕੀਤੀ ਵੀ ਪੁਰਾਣੇ ਹੀ ਕਹਿੰਦੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਰੂਲ ਦੁਬਾਰਾ ਇਸ ਟਰੈਵਲ ਬੈਨ ਦੇ ਵਿੱਚ ਪਾਤੇ। ਸੋ ਉਹਨਾਂ ਨੇ ਕਿਹਾ ਕਿ ਕਿਉਂਕਿ ਉਹਨਾਂ ਨੇ ਆਲਰੇਡੀ ਲੀਗਲ ਫਾਈਟ ਕਰਕੇ ਉਸ ਟਰੈਵਲ ਬੈਨ ਦੇ ਵਿਰੁੱਧ ਲੜਾਈ ਜਿੱਤੀ ਸੀ, ਸੋ ਉਹਨਾਂ ਨੇ ਕਿਹਾ ਕਿ ਉਹ ਬੈਨ ਜਿਹੜਾ ਜੀ ਕੋਰਟ ਨੇ ਬੈਨ ਲਾਇਆ ਸੀਗਾ ਉਹ ਜਾਰੀ ਰਹੇ ਤੇ ਨਵਾਂ ਟਰੈਵਲ ਬੈਨ ਵੀ ਉਸ ਦੇ ਅੰਦਰ ਹੀ ਆਵੇ। ਮਤਲਬ ਉਹਨਾਂ ਦੇ ਕਹਿੰਦਾ ਵੀ ਉਹ ਨਵੇਂ ਟਰੈਵਲ ਬੈਨ ਦੇ ਉੱਤੇ ਵੀ ਰੋਕ ਲਾਉਣਾ ਚਾਹ ਰਹੇ। ਤੇ ਇਸ ਵਾਸ਼ਿੰਗਟਨ ਸਟੇਟ ਦੀ ਇਸ ਮੁਹਿੰਮ ਦੇ ਵਿੱਚ ਉਹਨਾਂ ਦੇ ਨਾਲ ਮਿਨੀਸੋਟਾ ਜਿਹੜੀ ਜੀ ਉਹ ਸਟੇਟ ਵੀ ਜੁੜ ਚੁੱਕੀ ਹੈ। ਇਸ ਦੇ ਨਾਲ ਨਾਲ ਮੈਸੇਚੂਸੇਟਸ ਸਟੇਟਸ ਵੀ ਉਹਨਾਂ ਦੇ ਨਾਲ ਹੈ। ਸੋ ਹੋਰ ਇੱਕ ਦੋ ਜਿਹੜੀਆਂ ਸਟੇਟਸ ਉਹਨਾਂ ਦੇ ਨਾਲ ਆਈਆਂ ਇਸ ਦੇ ਵਿੱਚ। ਕੁੱਲ ਮਿਲਾ ਕੇ 4 ਤੋਂ 5 ਜਿਹੜੀਆਂ ਸਟੇਟਸ ਹੈਗੀਆਂ ਜਿਹੜੀਆਂ ਕਹਿ ਰਹੀਆਂ ਵੀ ਨਵੇਂ ਟਰੈਵਲ ਬੈਨ ਦੇ ਉੱਤੇ ਵੀ ਅਸੀਂ ਰੋਕ ਲਾਵਾਂਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਚੈਲੰਜ ਕਰਕੇ। ਔਰੇਗਨ ਵੀ ਉਹਨਾਂ ਦੇ ਵਿੱਚੋਂ ਇੱਕ ਸਟੇਟ ਹੈਗੀ ਆ, ਉਹਨਾਂ ਨੇ ਆਲਰੇਡੀ ਅੱਜ ਫਾਈਲ ਕਰ ਦਿੱਤਾ ਕੋਰਟ ਦੇ ਵਿੱਚ। ਤੇ ਬੁੱਧਵਾਰ ਨੂੰ ਵੈਸੇ ਸਭ ਤੋਂ ਪਹਿਲਾਂ ਸ਼ਾਇਦ ਹਵਾਈ ਦੇ ਵਿੱਚ ਫੈਸਲਾ ਹੋਊਗਾ। ਅਗਲੇ ਬੁੱਧਵਾਰ ਜਿਹੜੀ ਸੁਣਵਾਈ ਹਵਾਈ ਦੇ ਵਿੱਚ ਹੈ। ਤੇ ਬਾਕੀ ਇਮੀਗ੍ਰੇਸ਼ਨ ਦੀ ਹੁਣ ਆਪਾਂ ਜੇ ਗੱਲ ਕਰੀਏ ਰਾਜ ਜੀ, ਇਮੀਗ੍ਰੇਸ਼ਨ ਸਭ ਤੋਂ ਪਹਿਲਾਂ ਕੱਲ ਖਬਰ ਆਈ ਸੀਗੀ ਵੀ ਅਸਾਈਲਮ ਜਿਹੜੇ ਜੀ ਜ਼ਿਆਦਾਤਰ ਲੋਕ ਲੈਂਦੇ ਆ, ਜਿਹੜੇ ਵੀ ਆਪਣੇ ਮੁਲਕਾਂ ਦੇ ਵਿੱਚ ਰਹਿ ਰਹੇ ਹੁੰਦੇ ਆ, ਉੱਥੇ ਉਹਨਾਂ ਦੀਆਂ ਕੰਡੀਸ਼ਨਸ ਰਹਿਣ ਵਾਲੀਆਂ ਨਹੀਂ ਹੁੰਦੀਆਂ।
ਮਨੁੱਖੀ ਅਧਿਕਾਰਾਂ ਦੇ ਦਮ ਤੇ UN ਦਾ ਇੱਕ ਬਣਾਇਆ ਹੋਇਆ ਸਿਸਟਮ ਹੈ ਅਸਾਈਲਮ ਦਿੰਦਾ ਕੋਈ ਵੀ ਦੂਸਰਾ ਦੇਸ਼, ਸੋ ਉਹ ਅਸਾਈਲਮ ਦੇ ਨਿਯਮ ਸਖਤ ਕਰਨ ਜਾ ਰਹੇ ਆ। ਬਿਲਕੁਲ ਜੀ, ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਦਿੱਤੀ ਸੀ ਵੀ 27 ਫਰਵਰੀ ਨੂੰ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਅਸਾਈਲਮ ਦੇ ਕੇਸਾਂ ਦੀ ਸੁਣਵਾਈ ਕਰਦੇ ਨੇ ਜੱਜ, ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ। ਅੱਗੇ ਕੀ ਹੁੰਦਾ ਸੀਗਾ ਜਗਮੋਹਨ ਸਿੰਘ ਜੀ ਵੀ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਵੀ ਬੰਦੇ ਦੀ ਸਟੋਰੀ ਕੀ ਆ, ਉਹਨੇ ਕੀ ਦੱਸਿਆ ਆ, ਕਿਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਕਰ ਰਿਹਾ, ਡਰ ਕੇ ਗੱਲ ਕਰ ਰਿਹਾ, ਸਹਿਮ ਕੇ ਆ, ਰੋ ਰਿਹਾ ਆ, ਕੀ ਗੱਲ ਕਰ ਰਿਹਾ ਹੈ, ਉਹ ਸਾਰਾ ਕੁਝ ਜਿਹੜੀਆਂ ਉਹ ਚੀਜ਼ਾਂ ਦੇਖੀਆਂ ਜਾਂਦੀਆਂ ਸੀ। ਉਹ ਕਹਿੰਦਾ ਵੀ ਉਹ ਤਾਂ ਹੁਣ ਤੁਸੀਂ ਉਹ ਦੇਖਦੇ ਹੀ ਦੇਖਦੇ ਆ, ਨਾਲ ਹੁਣ ਇਹ ਚੀਜ਼ ਤੁਸੀਂ ਜੱਜਾਂ ਨੂੰ ਉਹਨਾਂ ਨੇ ਵਿਸ਼ੇਸ਼ ਹਦਾਇਤਾਂ ਨੇ ਵੀ ਨਾਲ ਹੁਣ ਦੇਖੋ ਵੀ ਕੀ ਵਾਕਿਆ ਹੀ ਉਸ ਦੇਸ਼ ਦੇ ਵਿੱਚ ਇਦਾਂ ਦੀਆਂ ਹਾਲਾਤ ਹੈਗੇ ਨੇ, ਕੀ ਮੇਨ ਸਟ੍ਰੀਮ ਮੀਡੀਆ ਉਸ ਨੂੰ ਕਵਰ ਕਰ ਰਿਹਾ ਹੈਗਾ ਆ, ਕੀ ਤੁਹਾਨੂੰ ਪਤਾ ਆ ਵੀ ਉਸ ਦੇਸ਼ ਦੇ ਵਾਕਈ ਜਿਹੜੇ ਪੋਲੀਟੀਕਲ ਤੌਰ ਦੇ ਉੱਤੇ ਜਿਹੜੇ ਹਾਲਾਤ ਇਦਾਂ ਦੇ ਉਹ ਮਾੜੇ ਨੇ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਐਡ ਕੀਤੀ ਆ, ਇਹ ਜੱਜ ਕਿਸ ਤਰੀਕੇ ਨਾਲ ਲੈਣਗੇ ਜੱਜ ਦੇ ਉੱਤੇ ਨਿਰਭਰ ਆ, ਪਰ ਗੱਲ ਇਹ ਹੈਗੀ ਆ ਵੀ ਉਹਨਾਂ ਨੇ ਇਹ ਜਿਹੜੀਆਂ ਗਾਈਡਲਾਈਨਸ ਆ ਨਵੀਆਂ ਭੇਜ ਦਿੱਤੀਆਂ ਨੇ, ਅੰਦਰ ਖਾਤੇ ਭੇਜੀਆਂ, ਜਿਹੜਾ ਵੀ ਮੀਡੀਆ ਦੇ ਵਿੱਚ ਵੀ ਨਾ ਆਵੇ। ਤੇ ਇੱਕ ਹੋਰ ਵੀ ਇਸ ਦੇ ਵਿੱਚ ਸੁਣਨ ਨੂੰ ਆਇਆ ਵੀ ਅਸਾਈਲਮ ਆਫੀਸਰ ਇੱਕ ਸਾਈਨ ਕੀਤਾ ਜਾਊਗਾ ਉਸ ਕੇਸ ਦੇ ਵਿੱਚ, ਜਿਹੜਾ ਕਿ ਜੱਜ ਕੋਲੇ ਜਾਣ ਤੋਂ ਪਹਿਲਾਂ ਹੀ ਉਸ ਦੀ ਪੂਰੀ ਇਨਕੁਆਇਰੀ ਕਰੂਗਾ ਜੀ। ਸੋ ਕਿਉਂਕਿ ਜਿਹੜਾ ਜੀ ਡਾਕੂਮੈਂਟ ਜਿਹੜੇ ਕਹਿੰਦੇ ਆ ਜੱਜ ਕੋਲੇ ਜਾਵੇ ਅਸਾਈਲਮ ਆਫੀਸਰ ਦੇ ਥਰੂ ਹੋ ਕੇ ਜਾਵੇ। ਸੋ ਇਹੋ ਜਿਹੀਆਂ ਤਿਆਰੀਆਂ ਕੁਝ ਨਾ ਕੁਝ ਕਰ ਰਹੇ ਆ ਵੀ ਅਸਾਈਲਮ ਨੂੰ ਜਿਹੜਾ ਜੀ ਘਟਾਉਣ। ਹਾਲਾਂਕਿ ਇਸ ਦਾ ਵੀ ਕਈ ਜਿਹੜਾ ਜੀ ਲੋਕਾਂ ਨੇ ਵਿਰੋਧ ਕੀਤਾ। ਉਹ ਕਹਿੰਦੇ ਇਸ ਕੇਸ ਦੇ ਵਿੱਚ ਵਾਕਈ ਜਿਨ੍ਹਾਂ ਲੋਕਾਂ ਦੇ ਜੈਨੂਇਨ ਕੇਸ ਹੋਣਗੇ ਉਹਨਾਂ ਨੂੰ ਕਾਫੀ ਦਿੱਕਤ ਆਊਗੀ ਅਸਾਈਲਮ ਲੈਣ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਕਿਤੇ ਨਾ ਕਿਤੇ ਆਪਾਂ ਇਹ ਦੇਖ ਰਹੇ ਹਾਂ ਵੀ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਇਮੀਗ੍ਰੈਂਟਸ ਦੀ ਸੰਖਿਆ ਲੈਣ ਦੀ ਜਿਹੜੀ USA ਦੇ ਵਿੱਚ ਆ ਉਹਨਾਂ ਦੀ ਸੰਖਿਆ ਘਟਾਉਣ ਦੇ ਉੱਤੇ ਜਿਹੜੀ ਆ ਉਹ ਤੁਲੀ ਹੋਈ ਆ। ਸੋ ਦੇਖਦੇ ਆ ਵੀ ਕੀ ਜਿਹੜਾ ਜੀ ਉਹ ਹੁੰਦਾ ਆ। ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸ ਸਕਦਾ ਹੈ। ਬਿਲਕੁਲ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਕਥਿਤ ਦੋਸ਼ ਲਾਏ ਸੀਗੇ ਵੀ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਰਾਸ਼ਟਰਪਤੀ ਬਣਨ ਦੇ ਲਈ, ਤਾਂ ਜਿਹੜੇ ਬਰਾਕ ਓਬਾਮਾ ਨੇ ਸਾਬਕਾ ਰਾਸ਼ਟਰਪਤੀ ਆ, ਉਹਨਾਂ ਦੇ ਵੱਲੋਂ, ਉਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਜਿਹੜਾ ਟਰੰਪ ਟਾਵਰ ਆ ਉਸ ਨੂੰ ਬੱਗ ਕੀਤਾ ਗਿਆ ਸੀ, ਵਾਇਰ ਟੈਪਿੰਗ ਜਿਹੜੀ ਉਹ ਕੀਤੀ ਗਈ ਸੀਗੀ। ਤੇ ਇਸ ਦੇ ਉੱਤੇ ਉਹਨਾਂ ਨੇ ਕੋਈ ਅਜੇ ਤੱਕ ਸਬੂਤ ਤਾਂ ਨਹੀਂ ਦਿਖਾਇਆ, ਪਰ ਉਹ ਕਹਿੰਦੇ ਆ ਵੀ ਕਾਂਗਰਸ ਦੇ ਵੱਲੋਂ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੇ ਇਸ ਦੇ ਉੱਤੇ ਬਿਆਨ ਜਿਹੜੀ ਜਾਰੀ ਕਰਦੇ ਹੋਏ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਨੇ, ਉਹ ਵੀ ਕਿਸੇ ਟਾਈਮ ਦੇ ਉੱਤੇ ਕੈਂਪੇਨ ਦੇ ਵਿੱਚ ਇਦਾਂ ਰਹੇ ਸੀਗੇ। ਉਹਨਾਂ ਨੇ ਕਿਹਾ ਵੀ ਮੈਂ ਇਹ ਚੈਲੰਜ ਸਵੀਕਾਰ ਕਰਦਾ ਆ, ਮੈਂ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਆ ਉਹ ਚਿੱਠੀ ਲਿਖੂੰਗਾ, ਉਹ ਘੱਲੂੰਗਾ ਤੇ ਉਹਨਾਂ ਨੂੰ ਪੁੱਛੂੰਗਾ ਵੀ ਕੀ ਉਸ ਟਾਈਮ ਦੇ ਉੱਤੇ ਵਾਈਟ ਹਾਊਸ ਨੇ, ਪ੍ਰਸ਼ਾਸਨ ਨੇ ਕੀ ਤੁਹਾਡੇ ਕੋਲ ਇਦਾਂ ਦੀ ਮੰਗ ਕੀਤੀ ਸੀ ਵੀ ਕੈਂਪੇਨ ਦੇ ਦੌਰਾਨ ਜਿਹੜੀ ਆ ਡੋਨਲਡ ਟਰੰਪ ਤੇ ਉਹਨਾਂ ਦੇ ਕੈਂਪੇਨ ਦੇ ਉੱਤੇ ਇਸ ਤਰੀਕੇ ਨਾਲ ਵਾਇਰ ਟੈਪਿੰਗ ਜਿਹੜੀ ਆ ਉਹ ਕੀਤੀ ਜਾਵੇ। ਕਹਿੰਦੇ ਉਹਨਾਂ ਨੂੰ ਉਮੀਦ ਆ ਵੀ ਉਹ ਉੱਥੋਂ ਉਹਨਾਂ ਨੂੰ ਜਿਹੜਾ ਸਹੀ ਜਵਾਬ ਹੀ ਜਿਹੜਾ ਆ ਉਹ ਮਿਲੂਗਾ ਤੇ ਇਹ ਇੱਕ ਵਾਰੀ ਜਿਹੜੀਆਂ ਸਾਰੀਆਂ ਅਟਕਲਾਂ ਆ ਉਸ ਦੇ ਉੱਤੇ ਜਿਹੜਾ ਉਹ ਵਿਰਾਮ ਜਿਹੜਾ ਆ ਉਹ ਲੱਗ ਜਾਵੇਗਾ। ਤੇ ਉਦਾਂ ਇਹ ਗੱਲ ਜਿਹੜੀ ਹੈਗੀ ਆ, ਜਿਹੜੀ ਜ਼ਿਕਰਯੋਗ ਗੱਲ ਇਹ ਆ ਵੀ ਰਾਸ਼ਟਰਪਤੀ ਟਰੰਪ ਆ ਉਹ ਕਹਿ ਰਹੇ ਨੇ ਵੀ ਮੇਰੇ ਕੋਲ ਇਹਦੇ ਪੂਰੇ ਸਬੂਤ ਹੈਗੇ ਨੇ, ਪਰ ਕਈ ਜਣੇ ਇਹ ਸਵਾਲ ਕਰ ਰਹੇ ਆ ਵੀ ਜੇ ਤੁਹਾਡੇ ਕੋਲ ਵਾਕਿਆ ਸਬੂਤ ਹੈਗੇ ਤੇ ਉਹਨਾਂ ਸਬੂਤਾਂ ਨੂੰ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ, ਕਿਉਂਕਿ ਜੇ ਇਦਾਂ ਹੋਇਆ ਆ ਤਾਂ ਇਹ ਇੱਕ ਬਹੁਤ ਮਾੜੀ ਤੇ ਨਿੰਦਣਯੋਗ ਜਿਹੜੀ ਗੱਲ ਹੋਈ ਆ। ਬਿਲਕੁਲ ਜੀ ਬਿਲਕੁਲ। ਤੇ ਹੁਣ ਆਪਾਂ ਜਿਹੜੀ ਇਸ ਤੋਂ ਬਾਅਦ ਦੇ ਵਿੱਚ ਕੁਝ ਇੱਕ ਵਰਲਡ ਦੀਆਂ ਜਿਹੜੀਆਂ ਨਿਊਜ਼ ਆ ਉਹ ਵੀ ਤੁਹਾਨੂੰ ਦੱਸਦੇ ਹਾਂ ਜੀ। ਇਸ ਦੇ ਵਿੱਚ ਸੀਰੀਆ ਦੇ ਵਿੱਚ US ਆਰਮੀ ਆਪਣੇ 400 ਟਰੂਪਸ ਹੋਰ ਜਿਹੜੀ ਜੀ ਭੇਜਣ ਦੀ ਤਿਆਰੀ ਕਰ ਰਹੀ ਹੈ ISIS ਦੇ ਖਿਲਾਫ ਲੜਾਈ ਲੜਨ ਦੇ ਲਈ। ਸੋ ਇਹ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਜੀ ਕਲੀਅਰ ਕਰ ਦਿੱਤਾ ਸੀ ਕਿ ਸੀਰੀਆ ਦੇ ਵਿੱਚ ਗਰਾਊਂਡ ਟਰੂਪਸ ਲੈ ਕੇ ਜਾਏ ਜਾਣਗੇ। ਬਹੁਤ ਘੱਟ ਤਾਦਾਦ ਸੀਗੀ ਜਿਹੜੇ ਜੀ ਸੀਰੀਆ ਦੇ ਵਿੱਚ ਜਿਹੜੇ US ਦੇ ਟਰੂਪ ਸੀਗੇ ਉਹ ਲੜਾਈ ਜਿਹੜੀ ਜੀ ਨਹੀਂ ਲੜ ਰਹੇ ਸੀ, ਕੰਬੈਟ ਫੋਰਸਸ ਨਹੀਂ ਸੀਗੀਆਂ, ਸਿਰਫ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਸੀਗੀਆਂ। ਸੋ ਸੀਰੀਆ ਦੇ ਵਿੱਚ ਹੁਣ ਜਿਹੜੀ ਜੀ 400 ਟਰੂਪਸ ਘੱਲਣ ਦੀ ਤਿਆਰੀ ਕੀਤੀ ਜਾ ਰਹੀ ਹੈ ISIS ਦੇ ਮੁਕਾਬਲੇ ਦੇ ਲਈ ਜੀ। ਤੇ ਆਪਾਂ ਜਿੱਦਾਂ ਦੱਸਿਆ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿਹੜੇ ਕੌਨ ਆਰਟਿਸਟ ਨੇ ਜਾਂ ਸਕੈਮਰਸ ਨੇ ਉਹ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਗਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ। ਨਿਊਯਾਰਕ ਤੋਂ ਜਿਹੜੀਆਂ ਆ ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਰਾਈਟ ਨਾਓ ਆ ਰਹੀਆਂ ਵੀ ਕਈ ਲੋਕਾਂ ਨੂੰ ਕਾਲਾਂ ਆ ਰਹੀਆਂ ਆ ਵੀ ਅਸੀਂ ਗਵਰਨਮੈਂਟ ਤੋਂ ਬੋਲ ਰਹੇ ਆ ਜਾਂ DHS ਤੋਂ ਬੋਲ ਰਹੇ ਆ ਜਾਂ ICE ਤੋਂ ਬੋਲ ਰਹੇ ਆ, ਸਾਨੂੰ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ ਆ ਹੁਣੇ ਹੀ ਦੇਸ਼ ਤੋਂ ਡਿਪੋਰਟ ਜਿਹੜਾ ਜੀ ਕਰ ਦੇਣਾ। ਲੋਕਾਂ ਦੇ ਇਸ ਡਰ ਦਾ ਨਜਾਇਜ਼ ਫਾਇਦਾ ਜਿਹੜਾ ਜੀ ਉਹ ਚੱਕ ਰਹੇ ਨੇ। ਹੁਣੇ ਕੁਝ ਦਿਨ ਪਹਿਲਾਂ ਵੀ ਇਹਨਾਂ ਨੇ ਕੁਝ ਸਕੈਮਰ ਜਿਹੜੇ ਫੜੇ ਸੀ, ਉਸਨੇ 75,000 ਦੇ ਕਰੀਬ ਲੋਕਾਂ ਤੋਂ ਪੈਸੇ ਇਸੇ ਤਰੀਕੇ ਨਾਲ ਠੱਗ ਲਏ ਸੀ। ਇਸ ਤਰੀਕੇ ਦੇ ਨਾਲ ਇੱਕ ਹੋਰ ਬੰਦੇ ਨੂੰ
ਮੈਸੇਚਿਊਸਟ ਤੋਂ ਜਿਹੜਾ ਉਹਨਾਂ ਨੇ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਆ। ਉਹ ਵੀ ਇਦਾਂ ਹੀ ਲੋਕਾਂ ਨੂੰ ਕਾਲ ਕਰਕੇ ਡਰਾ ਕੇ ਪੈਸੇ ਜਿਹੜਾ ਆਪਣੇ ਆਪ ਨੂੰ ਜਾਂ ਵੈਸਟਰਨ ਯੂਨੀਅਨ ਕਰਵਾ ਲੈਂਦਾ ਸੀ, ਮਨੀਗ੍ਰਾਮ ਕਰਾ ਲੈਂਦਾ ਸੀ, ਜਾਂ ਹੋਰ ਤਰੀਕੇ ਦੇ ਨਾਲ ਲੋਕਾਂ ਤੋਂ ਪੈਸੇ ਜਿਹੜਾ ਜੀ ਉਹ ਠੱਗ ਲੈਂਦਾ ਸੀ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਆਪਾਂ ਨੂੰ ਬਹੁਤ ਹੀ ਇhtiyਾਤ ਵਰਤਣ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਜੇ ਕੋਈ ਮੰਨ ਲਓ ਤੁਹਾਡਾ ਇਦਾਂ ਦਾ ਕੋਈ ਕੇਸ ਚੱਲਦਾ ਆ DHS ਦੇ ਨਾਲ, ਆਈਸ ਦੇ ਨਾਲ, ਕੋਈ ਵੀ ਇਦਾਂ ਦੀ ਗੱਲ ਹੈਗੀ ਹੈ, ਚਾਹੇ ਅਸਾਈਲਮ ਦਾ ਕੇਸ ਆ, ਵਰਕ ਪਰਮਿਟ ਦਾ ਕੇਸ ਆ, ਕਿਸੇ ਵੀ ਤਰੀਕੇ ਦਾ ਆ, ਉਹ ਤੁਹਾਨੂੰ ਫੋਨ ਘੱਟ ਹੀ ਕਰਦੇ ਨੇ। ਉਹ ਜ਼ਿਆਦਾਤਰ ਤੁਹਾਨੂੰ ਜਿਹੜੀ ਉਹ ਚਿੱਠੀ ਪਾਉਂਦੇ ਨੇ, ਤੇ ਨਾਲੇ ਜਦੋਂ ਕਹਿੰਦੇ ਨੇ ਵੀ ਅਸੀਂ ਪੈਸੇ ਲੈ ਕੇ ਤੁਹਾਡਾ ਜਿਹੜਾ ਕੇਸ ਰਫਾ ਦਫਾ ਕਰ ਦੇਵਾਂਗੇ, ਉਹ ਚੀਜ਼ ਕਦੀ ਵੀ ਜਿਹੜੀ ਉਹ ਨਹੀਂ ਹੁੰਦੀ। ਜੇ ਹੋਊਗੀ ਤਾਂ ਤੁਹਾਨੂੰ ਉਹਨਾਂ ਦੇ ਆਫਿਸ ਜਾ ਕੇ ਹੀ ਉਹ ਸਾਰਾ ਕੁਝ ਕਰਨਾ ਪਵੇਗਾ। ਸੋ ਬਚਣਾ ਚਾਹੀਦਾ ਹੈ, ਜਿੰਨਾ ਬਚ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਤੋਂ। ਬਿਲਕੁਲ ਜੀ ਬਿਲਕੁਲ। ਆਪਣੀ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਉਹ ਬਿਲਕੁਲ ਕਿਸੇ ਵੀ ਕੌਨ ਆਰਟਿਸਟ ਦੇ ਜਿਹੜੇ ਜੀ ਤੁਸੀਂ ਹਵਾਲੇ ਨਾ ਕਰਿਓ। ਤੇ ਇਹ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੇ ਜੀ ਸੋਚ ਵਿਚਾਰ ਕੇ ਠੰਡੇ ਦਿਮਾਗ ਨਾਲ ਸੋਚਣਾ ਪੈਂਦਾ। ਬੰਦਾ ਕਈ ਵਾਰੀ ਹੜਬੜੀ ਦੇ ਵਿੱਚ ਆਪਣੇ ਪੈਸੇ ਗਵਾ ਪੈਂਦਾ ਜੀ। ਤੇ ਅਗਲੀ ਖਬਰ ਆਪਾਂ ਕਰਦੇ ਹਾਂ ਜਰਮਨੀ ਤੋਂ ਜੀ। ਉੱਥੇ ਟ੍ਰੇਨ ਸਟੇਸ਼ਨ ਦੇ ਉੱਤੇ ਕਿਸੇ ਨੇ ਜਿਹੜੀ ਕੁਹਾੜੀ ਲੈ ਕੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਜੀ ਕੀਤੀ ਸੀਗੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਦੱਸਿਆ ਜਾ ਰਿਹਾ ਜਰਮਨੀ ਦੇ ਵਿੱਚ ਵੈਸੇ ਪਹਿਲਾਂ ਵੀ ਕਈ ਹਮਲੇ ਜਿਹੜੇ ਜੀ ਹੋ ਚੁੱਕੇ ਆ। ਬਿਲਕੁਲ ਜੀ, ਚਾਹੇ ਬਰਲਿਨ ਦੇ ਵਿੱਚ ਟਰੱਕ ਵਾਲਾ ਹਮਲਾ ਜਿਹੜਾ ਜੀ ਉਹ ਰਿਹਾ ਹੋਵੇ, ਉਹ ਬਹੁਤ ਚਰਚਿਤ ਰਿਹਾ, ਕਿਉਂਕਿ ਉਸ ਦੇ ਵਿੱਚ ਕਈ ਜਾਣਿਆਂ ਦੀ ਜਿਹੜੀ ਮੌਤ ਜਿਹੜੀ ਹੈ ਜੀ ਹੋ ਗਈ ਸੀ। ਤੇ ਹੁਣ ਇਸ 36 ਸਾਲਾ ਬੰਦੇ ਨੂੰ, ਜੋ ਕਿ ਦੱਸਿਆ ਜਾਂਦਾ ਵੀ ਯੂਗੋਸਲਾਵੀਆ ਦਾ ਰਹਿਣ ਵਾਲਾ ਸੀਗਾ, ਉਸ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਕੀਤਾ ਗਿਆ ਹੈ। ਤੇ ਕੁਝ ਕੁ ਲੋਕ ਜਿਹੜੇ ਉਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਤੇ ਉਹਨਾਂ ਸਾਰਿਆਂ ਨੂੰ ਇਸ ਟਾਈਮ ਉਹ ਜੇਰੇ ਇਲਾਜ ਨੇ। ਰਹਿ ਕੇ ਕਿਤੇ ਨਾ ਕਿਤੇ ਇਦਾਂ ਦੇ ਹਮਲੇ ਜਿਹੜੇ ਜੀ ਹੋ ਰਹੇ ਨੇ। ਇਸ ਦੇ ਪਿੱਛੇ ਕਿਸ ਦਾ ਹੱਥ ਆ, ਜੇ ਕੋਈ ਜਿਹੜਾ ਇਸ ਦੇ ਬਾਰੇ ਪਤਾ ਜਿਹੜਾ ਜੀ ਨਹੀਂ ਲੱਗਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਪੁਲਿਸ ਨੇ ਜਦੋਂ ਗ੍ਰਿਫਤਾਰੀ ਕਰਕੇ ਦੱਸਿਆ ਵੀ ਉਹ ਕੌਣ ਆ ਤੇ ਕਿਹੜੇ ਮਕਸਦ ਦੇ ਨਾਲ ਉਸਨੇ ਹਮਲਾ ਕੀਤਾ ਆ, ਉਹ ਵਿਚਾਰਨ ਵਾਲੀ ਉਸ ਟਾਈਮ ਦੇ ਉੱਤੇ ਗੱਲ ਰਹੇਗੀ। ਤੇ ਨਾਲ ਜਗਮੋਹਨ ਜੀ ਆਪਣੇ ਬਹੁਤ ਸਾਰੇ ਸਰੋਤੇ ਪੁੱਛ ਰਹੇ ਨੇ ਵੀ ਕੀ ਜਿਹੜੇ ਵਰਕ ਪਰਮਿਟ ਰੀਨਿਊ ਹੋ ਰਹੇ ਨੇ, ਜਿਨ੍ਹਾਂ ਦਾ ਅਸਾਈਲਮ ਕੇਸ ਚੱਲ ਰਿਹਾ ਆ, ਇਸ ਦੇ ਬਾਰੇ ਸਾਡੇ ਕੋਲ ਕੋਈ ਵੀ ਕਿਸੇ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਹੈਗੀ। ਉਹ ਤੁਸੀਂ ਆਪੋ ਆਪਣੇ ਵਕੀਲ ਦੇ ਨਾਲ ਪਲੀਜ਼ ਜਿਹੜਾ ਜੀ ਉਹ ਸੰਪਰਕ ਕਰੋ, ਉਹੀ ਤੁਹਾਨੂੰ ਇਸ ਦਾ ਜਿਹੜਾ ਆ ਉਹ ਸਹੀ ਜਵਾਬ ਜਿਹੜਾ ਜੀ ਉਹ ਦੇ ਸਕਣਗੇ। ਤੇ ਬਾਕੀ ਆਪਾਂ ਖਬਰਾਂ ਖਤਮ ਕਰਨ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਜਾਈਏ ਵੀ 10 ਤਰੀਕ ਦੀ ਸ਼ਾਮ ਨੂੰ, 10 ਮਾਰਚ ਦੀ ਸ਼ਾਮ ਨੂੰ ਜਿਹੜੇ ਪੰਜਾਬ ਦੇ ਚੋਣ ਜਿਹੜੀਆਂ ਹੋਈਆਂ ਸੀਗੀਆਂ ਵਿਧਾਨ ਸਭਾ ਦੀਆਂ, ਉਹਨਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਆ, ਰੁਝਾਨ ਆਉਣੇ ਸ਼ੁਰੂ ਹੋ ਜਾਣੇ। ਸੋ 6:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ USA ਦੀ ਟੀਮ ਤੁਹਾਡੇ ਨਾਲ ਜੁੜ ਜਾਵੇਗੀ, ਤੇ ਤੁਸੀਂ ਜ਼ਰੂਰ ਉਦੋਂ ਸਾਡੇ ਨਾਲ ਜੁੜਿਓ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਬਿਲਕੁਲ ਜੀ। ਕੱਲ ਜਿਹੜਾ ਜੀ 6:30 ਵਜੇ ਕੈਲੀਫੋਰਨੀਆ ਟਾਈਮ ਤੇ ਫਿਰ ਜਿਹੜਾ ਜੀ ਇੱਕ ਵਾਰੀ ਲਾਈਵ ਆ ਕੇ ਤੁਹਾਡੇ ਨਾਲ ਜੁੜਾਂਗੇ, ਤੇ ਉਸ ਦੇ ਵਿੱਚ ਨਤੀਜੇ ਜਿਹੜੇ ਜੀ ਆਉਣੇ ਕੱਲ ਪੰਜਾਬ ਦੇ ਚੋਣਾਂ ਦੇ, ਉਹ ਜਿਹੜੇ ਜੀ ਆਪਾਂ ਇਕੱਠੇ ਬੈਠ ਕੇ ਸਾਰੇ ਜਿਹੜੇ ਜੀ ਉਹ ਦੇਖਾਂਗੇ। ਤੁਹਾਨੂੰ ਵੀ ਜਿਹੜੇ ਤੁਹਾਡੇ ਤੱਕ ਰਿਜ਼ਲਟ ਜਿਹੜੇ ਜੀ ਬਿਲਕੁਲ ਅਪਡੇਟ ਦੇ ਨਾਲ ਪਹੁੰਚਾਉਂਦੇ ਰਵਾਂਗੇ। ਤੇ ਅੱਜ ਇੱਕ ਆਪਾਂ ਜਾਣਕਾਰੀ ਦਿੰਦੇ ਜਾਈਏ ਨਿਊ ਜਰਸੀ ਦੇ ਵਿੱਚ ਰਹਿੰਦੇ ਲੋਕਾਂ ਨੂੰ, ਜਾਂ ਫਿਰ ਉਸ ਤਰਫ ਨੂੰ ਜਿਹੜੇ ਜਾ ਰਹੇ ਨੇ, ਜਿੰਨੇ ਟਰੱਕਰਸ ਹੋ ਗਏ ਜਾਂ ਫਿਰ ਕੋਈ ਵੀ ਗਿਆ, ਉੱਥੇ ਸਨੋ ਸਟਾਰਮ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਜੀ। ਸੋ ਬਿਲਕੁਲ ਇਸ ਚੀਜ਼ ਦਾ ਧਿਆਨ ਰੱਖਣਾ, ਕਿਉਂਕਿ ਕਾਫੀ ਭਾਰੀ ਸਨੋ ਸਟਾਰਮ ਦੀ ਚੇਤਾਵਨੀ ਦਿੱਤੀ ਗਈ ਹੈ ਨਿਊ ਜਰਸੀ ਦੇ ਵਿੱਚ। ਜੀ ਕਹਿ ਸਕਦੇ ਨੇ ਵੀ ਕੁਝ ਇੰਚ ਤੋਂ ਲੈ ਕੇ ਫੁੱਟਾਂ ਤੱਕ ਜਿਹੜੀ ਆ, ਕਈ ਫੁੱਟ ਤੱਕ ਜਿਹੜਾ ਆ ਉੱਥੇ ਜਿਹੜੀ ਭਾਰੀ ਬਰਫ਼ਬਾਰੀ ਜਿਹੜੀ ਹੈ ਜੀ ਹੋ ਸਕਦੀ ਆ। ਸੋ ਜ਼ਰੂਰ ਇhtiyਾਤ ਵਰਤਣ ਜਿਹੜੇ ਇਹਨਾਂ ਨੇ ਵੀ ਟਰੈਵਲ ਕਰਨਾ ਆ, ਚਾਹੇ ਉਹਨਾਂ ਨੇ ਆਪਣੇ ਲੋਕਲ ਕੰਮ ਦੇ ਲਈ ਹੋਵੇ, ਚਾਹੇ ਜਿਹੜੇ ਡਰਾਈਵਰ ਵੀਰ ਜਿਹੜਾ ਜੀ ਉਧਰ ਨੂੰ ਜਾ ਰਹੇ ਹੋਣ। ਸੋ ਜ਼ਰੂਰ ਜਿਹੜਾ ਜੀ ਉਹ ਵਿਸ਼ੇਸ਼ ਤੁਸੀਂ ਉਸ ਦੇ ਲਈ ਧਿਆਨ ਦਿਓ। ਇਕੱਲਾ ਇਹੀ ਨਹੀਂ, ਆਪਾਂ ਈਸਟਰਨ ਸਟੇਟਸ ਤੇ ਕੈਨੇਡਾ ਦੇ ਬਾਰਡਰ ਦੇ ਨਾਲ ਜਿਹੜੀਆਂ ਉਤਲੇ ਪਾਸੇ ਲੱਗਦੀਆਂ ਸਟੇਟਸ ਆ, ਇਸ ਟਾਈਮ ਠੰਡੀਆਂ ਹਵਾਵਾਂ ਦਾ ਬੁੱਲਾ ਜਿਹੜਾ ਜ਼ਿਆਦਾ ਆ ਰਿਹਾ ਆ। ਸੋ ਚਾਰੇ ਉਹ ਪੂਰੇ ਇਲਾਕੇ ਦੇ ਵਿੱਚ ਕਾਫੀ ਬਰਫ਼ਬਾਰੀ ਦੀ ਜਿਹੜੀ ਸੰਭਾਵਨਾ ਆ ਉਹ ਦੱਸੀ ਹੋਈ ਆ। ਸੋ ਜ਼ਰੂਰ ਜਿਹੜਾ ਜੀ ਇhtiyਾਤ ਵਰਤਿਓ ਜੀ। ਬਿਲਕੁਲ। ਤੇਰਾ ਜੀ ਇਸੇ ਨਾਲ ਆਪਾਂ ਜਿਹੜਾ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ ਇੱਥੇ ਸਮਾਪਤ ਕਰਦੇ ਹਾਂ ਜੀ। ਤੇ ਹੁਣ ਇਜਾਜ਼ਤ ਲੈਂਦੇ ਆ ਜੀ। ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਜਗਮੋਹਨ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਹਨੇ ਵਾਸਤੇ ਉਹ ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।